ਹੂੰ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪ੍ਰਧਾਨ ਮੰਤਰੀ ਸਾਹਿਬ ਦੀ, ਮੋਦੀ ਜੀ ਦੀ। ਤਾਮਿਲ ਪੁਜਾਰੀਆਂ ਤੋਂ ਕਹਿੰਦੇ ਰਾਜਦੰਡ ਚਿੰਨ੍ਹ ਲੈ ਕੇ ਹੁਣ ਮੋਦੀ ਬਣਨਗੇ ਨਹਿਰੂ। ਪ੍ਰਵੀਨ ਜੀ, ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਹੋਣ ਜਾ ਰਿਹਾ ਜੀ। ਤੇ ਉਸ ਉਦਘਾਟਨੀ ਸਮਾਗਮ ਦੇ ਵਿੱਚ ਫਿਰ ਕੋਈ ਨਵੇਂ ਤਰ੍ਹਾਂ ਦੀ ਫੋਟੋ, ਕੋਈ ਨਵੇਂ ਤਰ੍ਹਾਂ ਦੀ ਵੀਡੀਓ, ਕੁਛ ਨਵਾਂ ਉਹਨਾਂ ਨੂੰ ਲੱਗਿਆ ਕਿ ਜੈਕਟਾਂ ਬਦਲ ਕੇ ਪੱਗਾਂ ਦੇ ਰੰਗ ਸਾਈਜ਼ ਬਦਲ ਕੇ ਕਈ ਤਰ੍ਹਾਂ ਦੀ ਫੋਟੋ ਆ ਗਈਆਂ, ਹੁਣ ਕੁਛ ਨਵਾਂ ਹੋਵੇ। ਜੀ। ਤੇ ਉਹ ਨਵੇਂ ਦੀ ਭਾਲ 'ਚ ਲੱਗੇ ਸੀ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਤਾਮਿਲ ਦੇ ਅੰਦਰ ਇੱਕ ਪ੍ਰਥਾ ਰਹੀ ਆ, ਜੀ। ਤੇ ਉਸ ਪ੍ਰਥਾ ਦੇ ਵਿੱਚ ਉੱਥੇ ਦਾ ਚੋਲ ਭਾਈਚਾਰਾ ਜਿਹੜਾ ਸ਼ਿਵ ਭਗਤ ਰਿਹਾ। ਠੀਕ ਹੈ। ਤੇ ਉਸ ਭਾਈਚਾਰੇ ਦੇ ਅੰਦਰ ਇੱਕ ਇਹ ਰਾਜਦੰਡ ਪ੍ਰਥਾ ਸੀ ਕਿ ਜਦੋਂ ਇੱਕ ਰਾਜਾ ਦੂਜੇ ਰਾਜੇ ਨੂੰ ਸੱਤਾ ਸੌਂਪਦਾ ਸੀ ਤਾਂ ਉਸ ਨੂੰ ਰਾਜਦੰਡ ਚਿੰਨ੍ਹ ਵਜੋਂ ਸੌਂਪਿਆ ਜਾਂਦਾ ਸੀ, ਜਿਹੜਾ ਮਤਲਬ ਕਿ ਕਰੀਬ 5 ਫੁੱਟ ਤੋਂ ਵੱਧ ਲੰਬਾ ਹੁੰਦਾ ਤੇ ਚਾਂਦੀ ਦਾ ਬਣਦਾ, ਉਹਦੇ ਉੱਪਰ ਸੋਨੇ ਦੀ ਪਰਤ ਚੜੀ ਹੁੰਦੀ ਹੈ ਨਾ, ਉੱਪਰ ਮਤਲਬ ਕਿ ਨੰਦੀ ਦਾ ਚਿੰਨ੍ਹ ਵਾਂਗ ਮੂਰਤ ਲੱਗੀ ਹੈ ਨੰਦੀ ਹੋਰਾਂ ਦੀ। ਸੋ ਉਹ ਇੱਕ ਉਹਨੂੰ ਸੌਂਪਿਆ ਜਾਂਦਾ ਸੀ ਤੇ ਇਸ ਲਈ ਉਹਦੇ ਨਾਲ ਹੁੰਦਾ ਸੀ ਕਿ ਭਾਈ ਸੱਤਾ ਬਦਲ ਗਈ। ਠੀਕ ਹੈ। ਤੇ ਹੁਣ ਉਹ ਪ੍ਰਤੀਕ ਸੀਗਾ ਕਿ ਜਿਹਨੂੰ ਵੀ ਦਿੱਤਾ ਜਾਂਦਾ ਸੀ ਉਹਦਾ ਮਤਲਬ ਇਹ ਸੀਗਾ ਕਿ ਭਾਈ ਤੈਂ ਨਿਆਂਪੂਰਵਕ ਲੋਕ ਪੱਖੀ ਸੇਵਾ ਨਿਭਾਉਣੀ ਹੈ, ਇਹ ਉਹਦਾ ਪ੍ਰਤੀਕ ਹੈ। ਤੇ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਕਹਿੰਦੇ, ਤੇ ਤਦ ਅੰਗਰੇਜ਼ਾਂ ਨੇ ਜਦੋਂ ਭਾਰਤ ਨੂੰ ਰਾਜ ਭਾਗ ਸੌਂਪਣਾ ਸੀ, ਸੱਤਾ ਸੌਂਪਣੀ ਸੀ, ਤਦ ਕਹਿੰਦੇ ਕਿ ਇਹ ਚਰਚਾ ਚੱਲੀ ਕਿ ਭਾਈ ਉਹਦਾ ਚਿੰਨ੍ਹ ਕੀ ਹੋਊਗਾ, ਉਹਦਾ ਪ੍ਰਤੀਕ ਕੀ ਹੋਊਗਾ, ਕਿ ਕਿਵੇਂ ਸੌਂਪੀ। ਤੇ ਕਹਿੰਦੇ ਉਹਨਾਂ ਨੇ ਨਹਿਰੂ ਨੂੰ ਇਹ ਪੁੱਛ ਲਿਆ ਕਿ ਨਹਿਰੂ ਜੀ ਦੱਸੋ ਫਿਰ ਕਿਵੇਂ ਹੋਊਗਾ। ਨਹਿਰੂ ਜੀ ਕਹਿੰਦੇ ਕੋਈ ਨਾ, ਫਿਰ ਅਸੀਂ ਤੁਹਾਨੂੰ ਸਲਾਹ ਕਰਕੇ ਦੱਸਦੇ ਹਾਂ। ਕਹਿੰਦੇ ਫਿਰ ਉਹ ਆ ਕੇ ਉਹਨਾਂ ਨੇ ਸਲਾਹ ਕੀਤੀ, ਉੱਥੋਂ ਉਹਨਾਂ ਨੂੰ ਦੱਸਿਆ ਗਿਆ ਕਿ ਤਾਮਿਲ ਦੇ ਵਿੱਚ ਇਹ ਪ੍ਰਥਾ ਰਹੀ ਆ, ਇਸ ਪ੍ਰਥਾ ਦੇ ਰਾਹੀਂ ਏਦਾਂ ਇੱਕ ਚਿੰਨ੍ਹ ਹੁੰਦਾ। ਫਿਰ ਉਹਦੇ ਲਈ ਬੰਦੇ ਲੱਭੇ ਗਏ ਤੇ ਉਹ ਬੰਦੇ ਜਿਨ੍ਹਾਂ ਨੇ ਇਹ ਬਣਾ ਕੇ ਦਿੱਤਾ ਪ੍ਰਵੀਨ ਜੀ, ਉਹ ਬੰਦੇ ਹੈ ਮਤਲਬ ਕਿ ਅੱਜ ਵੀ ਜਿੰਦਾ ਨੇ। ਕਹਿੰਦੇ ਇੱਕ 96 ਸਾਲ ਦੀ ਉਮਰ ਦਾ, ਇੱਕ 88 ਸਾਲ ਦੀ ਉਮਰ ਦਾ। ਠੀਕ ਹੈ। ਮਤਲਬ ਕਿ ਅੱਜ ਤੋਂ 74-75 ਸਾਲ ਪਹਿਲਾਂ, ਮਤਲਬ ਬਹੁਤ ਜਵਾਨੀ ਛੋਣਗੇ, ਸ਼ੁਰੂਆਤੀ ਦਿਨਾਂ ਛੋਣਗੇ ਉਹਨਾਂ ਨੇ ਇਹ ਬਣਾ ਕੇ ਦਿੱਤਾ। ਤੇ ਕਹਿੰਦੇ ਜੀ ਫਿਰ ਇਸ ਦਾ ਮਤਲਬ ਕਿ 800 ਕਿਲੋ ਵਜਨ ਹੈ ਇਹਦਾ, ਇਹਦੇ ਪਰ ਪਰਤ ਚੜੀ ਹੋਈ ਆ, 5 ਫੁੱਟ ਇਹਦਾ ਸਾਈਜ਼ ਹੈ, 15,000 ਉਸ ਸਮੇਂ ਕੀਮਤ ਸੀ ਇਹਦੀ, ਸੋਨੇ ਦੀ ਪਰ ਪਰਤ ਚੜੀ ਹੈ, 15,000 ਉਸ ਸਮੇਂ ਦੀ ਕੀਮਤ ਸੀ। ਤੇ ਉਸ ਸਮੇਂ ਇਸ ਨੂੰ ਮਤਲਬ ਕਿ ਬਕਾਇਦਾ ਤੌਰ ਤੇ ਜਦੋਂ 14 ਅਗਸਤ 1947 ਨੂੰ ਪੰਡਿਤ ਨਹਿਰੂ ਨੂੰ ਸੱਤਾ ਸੰਭਾਲੀ ਗਈ, ਤਦ ਕਹਿੰਦੇ ਕਿ ਉੱਥੇ ਬਕਾਇਦਾ ਤੌਰ ਤੇ ਜਿਹੜੇ ਅੰਗਰੇਜ਼ ਉਹਨਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਬਕਾਇਦਾ ਮਤਲਬ ਕਿ ਇਹ ਹਾਸਲ ਕੀਤਾ ਹੋਇਆ ਸੀ। ਜਦੋਂ ਨਹਿਰੂ ਨੂੰ ਸੌਂਪਣਾ ਸੀ ਤਾਂ ਉਹ ਤੋਂ ਪਹਿਲਾਂ ਮਤਲਬ ਕਿ ਪੰਡਤਾਂ ਨੇ ਲਿਆ, ਉਸ ਨੂੰ ਗੰਗਾ ਜਲ ਨਾਲ ਧੋਤਾ, ਛਿੜਕਿਆ ਤੇ ਫਿਰ ਨਹਿਰੂ ਨੂੰ ਸੌਂਪਤਾ। ਤੇ ਉਹ ਤੋਂ ਬਾਅਦ ਇਹ ਫਿਰ ਮਤਲਬ ਕਿ ਸਾਡੇ ਮਿਊਜ਼ੀਅਮ 'ਚ ਚਲਾ ਗਿਆ। ਫਿਰ ਅੱਗੇ ਇਸ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਆ ਹੁਣ। ਤੇ 1.5 ਸਾਲ ਪਹਿਲਾਂ ਇਹਦੀ ਕਹਾਣੀ ਪਤਾ ਲੱਗ ਗਈ ਨਰਿੰਦਰ ਮੋਦੀ ਨੂੰ। ਤੇ ਜਦੋਂ 1.5 ਸਾਲ ਪਹਿਲਾਂ ਇਹ ਕਹਾਣੀ ਪਤਾ ਲੱਗੀ ਤੇ ਉਹਦੇ ਅੰਦਰ ਕਹਿੰਦੇ ਕਿ ਚੁਪਾਈ ਜਾਗੀ ਕਿ ਮੈਨੂੰ ਵੀ ਨਹਿਰੂ ਬਣਾਓ, ਫਿਰ ਹੁਣ ਮੈਨੂੰ ਵੀ ਸੌਂਪੋ ਇਹ ਰਾਜਦੰਡ, ਮੈਂ ਦੁਬਾਰਾ ਉਹਨੂੰ ਪ੍ਰਚਲਿਤ ਕਰਾਂ, ਮੇਰੀ ਚਰਚਾ ਹੋਵੇ। ਹੁਣ ਪਤਾ ਨਹੀਂ ਉਹ ਤੋਂ ਮਿਟਾ ਪਾਉਣਗੇ ਕਿ ਨਹੀਂ, ਕਿਉਂਕਿ ਉਹਦੇ ਪਰ ਉਕਰਿਆ ਹੋਇਆ ਬਕਾਇਦਾ ਤੌਰ ਤੇ ਕਿ ਨਹਿਰੂ ਨੂੰ ਸੌਂਪਿਆ ਗਿਆ। ਜੀ। ਹੁਣ ਉਹਦੇ ਪਰ ਨਵੀਂ ਪੱਤ ਚੜਾਉਣਗੇ ਕਿ ਥੱਲੇ ਖੋਰ ਕੇ ਲਿਖਣਗੇ ਕਿ ਇੰਨੀ ਤਰੀਕ ਨੂੰ ਦੁਬਾਰਾ ਮੋਦੀ ਨੂੰ ਸੌਂਪਿਆ ਗਿਆ। ਸੋ ਇਸ ਲਈ ਕਹਿੰਦੇ ਜੀ ਬਕਾਇਦਾ 20 ਪੰਡਤ ਆਉਣਗੇ, ਤਾਮਿਲ ਪੰਡਤ, 20 ਪੰਡਤਾਂ ਤੋਂ ਇਹ ਰਾਜਦੰਡ ਨਰਿੰਦਰ ਮੋਦੀ ਜੀ ਹਾਸਲ ਕਰਨਗੇ। ਫਿਰ ਨਵੀਂ ਸੰਸਦ ਦੇ ਵਿੱਚ ਸਪੀਕਰ ਸਾਹਿਬ ਦੀ ਕੁਰਸੀ ਦੇ ਕੋਲ ਇਸ ਨੂੰ ਪੱਕਾ ਸਥਾਪਿਤ ਕੀਤਾ ਜਾਊਗਾ। ਸੋ ਇੰਜ ਨਰਿੰਦਰ ਮੋਦੀ ਜੀ ਨਹਿਰੂ ਬਣਨਾ ਚਾਹੁੰਦੇ ਨੇ। ਸੋ ਦੇਖਦੇ ਹਾਂ ਜੀ ਉਦਘਾਟਨੀ ਸਮਾਗਮ ਦੇ ਵਿੱਚ ਨਹਿਰੂ ਵਾਲਿਆ ਕਿਵੇਂ ਇਹ ਖੇਲਾ ਹੁੰਦਾ ਹੈ। ਨਵਾਂ ਖੇਲਾ ਹੈ, ਨਵੇਂ ਢੰਗ ਤਰੀਕੇ ਨੇ ਚਰਚਾ 'ਚ ਆਉਣ ਦੇ। ਸੋ ਇਹ ਪ੍ਰਤੀਕ ਉਸ ਰਾਜਦੰਡ ਨੂੰ ਲੈ ਕੇ ਇਹ ਇੱਕ ਆਉਣ ਵਾਲੇ ਸਮੇਂ 'ਚ ਨਵਾਂ ਇੱਕ ਪਹਿਲੂ ਨਜ਼ਰ ਆਏਗਾ ਤੁਹਾਨੂੰ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਇਸੇ ਮਸਲੇ ਨੂੰ ਲੈ ਕੇ, ਇਸੇ ਉਦਘਾਟਨ ਨੂੰ ਲੈ ਕੇ, ਨਵੀਂ ਸੰਸਦ ਦੇ ਉਦਘਾਟਨ ਦਾ ਵੀ ਵਿਰੋਧੀ ਪਾਰਟੀਆਂ ਨੇ ਤਾਂ ਕੀਤਾ ਬਾਈਕਾਟ। ਉਹਨਾਂ ਦੇ ਆਪਣੇ ਤਰਕ ਨੇ। ਉਹ ਕਹਿੰਦੇ ਕਿ ਜਦੋਂ ਉਦਘਾਟਨ ਸੀਗਾ, ਜਦੋਂ ਨੀਂਹ ਪੱਥਰ ਰੱਖਿਆ, ਉਦੋਂ ਵੀ ਮੋਦੀ ਸਾਹਿਬ ਨੇ ਪੂਜਨ ਕਰਵਾਇਆ ਤੇ ਹੁਣ ਵੀ ਮੋਦੀ ਸਾਹਿਬ ਉਦਘਾਟਨ ਕਰਨ ਜਾ ਰਹੇ ਨੇ। ਦੂਜੇ ਲੋਕ ਸਭਾ, ਰਾਜ ਸਭਾ ਜਾਂ ਤਿੰਨੇ ਸਭਾਵਾਂ ਦਾ ਜਿਹੜਾ ਸੈਨਾਪਤੀ ਹੈ ਜਾਂ ਮੁਖੀ ਹੈ, ਰਾਸ਼ਟਰਪਤੀ, ਉਹ ਦਰਕਨਾਰ ਕਿਉਂ ਜਾਂ ਉਹਨਾਂ ਨੂੰ ਪਾਸੇ ਕਿਉਂ?